ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਕੀ ਸ਼ੁਭ ਨਾਮ? ਮੈਂ ਡਾਕਟਰ ਕੁਲਵੰਤ ਸਿੰਘ, ਚੜ੍ਹਦੇ ਪੰਜਾਬ ਤੋਂ, ਇੰਡੀਆ ਤੋਂ। ਡਾਕਟਰ ਕੁਲਵੰਤ ਸਿੰਘ, ਪਿੰਡ ਖੋਸਾ ਕੋਟਲਾ, ਜ਼ਿਲ੍ਹਾ ਮੋਗਾ ਜੀ। ਪਹਿਲੀ ਵਾਰੀ ਵੀਰ ਜੀ? ਮੈਂ ਪਹਿਲੀ ਵਾਰੀ ਆਇਆ ਜੀ ਪਾਕਿਸਤਾਨ। ਜੀ ਕਿੱਦਾਂ ਦੀ ਲੱਗੀ ਜਰਨੀ ਆਪਣੀ? ਬਹੁਤ ਵਧੀਆ, ਬੜਾ ਪਿਆਰ ਦਿੱਤਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਵੱਡੇ ਪੁਰਖੇ ਆ ਉਹ ਵੀ ਇੱਥੋਂ ਗਏ, ਪਾਕਿਸਤਾਨ ਚੋਂ। ਮੈਂ ਤਾਂ ਐਂ ਕਹਿੰਦਾ ਹੁੰਦਾ, ਸਾਡੇ ਦਾਦਕੇ ਵੀ ਇੱਥੇ, ਨਾਨਕੇ ਵੀ ਇੱਥੇ, ਕਿਉਂਕਿ ਸਾਡੀ ਮਦਰ ਦੇ ਪੇਕੇ ਜਿਹੜੇ ਸੀਗੇ ਉਹ ਵੀ ਉਹ ਵੀ ਇੱਥੋਂ ਪਾਕਿਸਤਾਨ ਤੋਂ ਹੀ ਗਏ ਸੀਗੇ। ਤੇ ਮੈਂ ਆਮ ਗੱਲ ਕਰਦਾ ਹੁੰਦਾ ਕਿ ਸਾਡੇ ਦਾਦਕੇ ਵੀ ਇੱਥੇ, ਨਾਨਕੇ ਵੀ ਇੱਥੇ, ਤੇ ਸਾਡੇ ਗੁਰੂ ਨਾਨਕ ਦੇਵ ਜੀ ਉਹ ਵੀ ਇੱਥੇ ਹੀ ਹੋਏ। ਤਾਂ ਇਸ ਕਰਕੇ ਸਾਡਾ ਸਾਰਾ ਹੀ ਪਰਿਵਾਰ ਇੱਥੇ ਆ। ਇਸ ਕਰਕੇ ਸਾਨੂੰ ਚੰਗਾ ਤਾਂ ਲੱਗੂਗਾ ਹੀ ਨਾ, ਸਾਨੂੰ ਬਹੁਤ ਚੰਗਾ ਲੱਗਦਾ। ਔਰ ਤੁਹਾਡੀ ਸੇਵਾ ਜਿਹੜੀ ਆ ਇੱਥੋਂ ਦੀ ਉਹ ਇੰਨੀ ਕੁ ਜ਼ਿਆਦਾ ਆ। ਮੈਂ ਇਹ ਕਹਿੰਦਾ ਕਿ ਸਾਡੇ ਉੱਥੇ PM ਦੀ ਸਿਕਿਉਰਿਟੀ ਵਾਂਗੂ ਸਾਨੂੰ ਰੱਖਿਆ ਗਿਆ ਇੱਥੇ। ਹਰ ਚੀਜ਼ ਸਾਨੂੰ, ਮਤਲਬ ਕਿਸੇ ਚੀਜ਼ ਦੀ ਸਾਨੂੰ ਘਾਟ ਨਹੀਂ ਆਈ, ਤੇ ਨਵੀਂ ਤੋਂ ਨਵੀਆਂ ਚੀਜ਼ਾਂ, ਨਵੇਂ ਤੋਂ ਨਵੇਂ ਲੋਕਾਂ ਨੂੰ ਮਿਲਣ ਦਾ ਸਾਨੂੰ ਮੌਕਾ ਮਿਲਿਆ। ਔਰ ਬੜੀ ਖੁਸ਼ੀ ਆ। ਸਾਨੂੰ ਆਪਣਾ ਵਤਨ ਅਜੇ ਯਾਦ ਨਹੀਂ ਆਉਂਦਾ। ਅਸੀਂ ਕਹਿੰਦੇ ਕਿ ਅਸੀਂ ਜਾ ਕੇ ਤੁਹਾਨੂੰ ਬੜਾ ਯਾਦ ਕਰਾਂਗੇ, ਕਿ ਅਸੀਂ ਦੁਬਾਰਾ ਫੇਰ ਉੱਥੇ ਛੇਤੀ ਜਾਈਏ ਤੇ ਤੁਹਾਡੇ ਪਿਆਰ ਦੇ ਵਿੱਚ ਰਲ ਕੇ ਰਹੀਏ। ਕਿਉਂਕਿ ਸਾਡੇ ਜਦੋਂ ਪੁਰਖੇ ਇੱਥੋਂ ਦੇ ਹੋਏ ਤੇ ਫਿਰ ਸਾਡਾ ਖੂਨ ਵੀ ਇੱਕ ਹੀ ਲੱਗਦਾ ਸਾਨੂੰ। ਤੇ ਸਿਰਫ ਵੰਡੀਆਂ ਪਾਈਆਂ ਗਈਆਂ ਜਿਹੜੀਆਂ ਸਾਡੀਆਂ ਮਜਬੂਰੀਆਂ ਤੇ ਸਰਕਾਰ ਤੋਂ ਆਪੋ ਆਪਣੇ ਜਿਹੜਾ ਹੈਗਾ ਤਰੀਕੇ ਆ ਉਹਨਾਂ ਦੇ। ਤੇ ਪਰ ਅਸੀਂ ਚਾਹੁੰਦੇ ਆ ਕਿ ਬਿਨਾਂ ਪਾਸਪੋਰਟ ਤੋਂ ਹੀ ਸਾਨੂੰ ਇੱਥੇ ਐਂਟਰੀ ਦਿੱਤੀ ਜਾਵੇ, ਤਾਂ ਕਿ ਸਾਡੀਆਂ ਜਿਹੜੀਆਂ ਅਰਦਾਸਾਂ ਅਸੀਂ ਕਰ ਰਹੇ ਹਾਂ ਉਹ ਪੂਰੀਆਂ ਹੋ ਗਈਆਂ। ਸਾਡੀਆਂ ਤਾਂ ਹੋ ਗਈਆਂ ਤੇ ਸਾਰਿਆਂ ਦੀਆਂ ਹੋ ਜਾਣ, ਕਿ ਹਰ ਇੱਕ ਨੂੰ ਵੀਜ਼ਾ ਮਿਲੇ, ਖੁੱਲ੍ਹੇ ਦਰਸ਼ਨ ਹੋਣ। ਤਾਂ ਸਾਡੀ ਸੋਚ ਇਸ ਤਰ੍ਹਾਂ ਦੀ ਹੈ ਜੀ। ਵੀਰ ਜੀ ਜਿਸ ਤਰ੍ਹਾਂ ਕਿ ਭਰਮ ਭੁਲੇਖੇ ਜਿਹੜੇ ਨੇ, ਇਹਨਾਂ ਨੇ ਮੀਡੀਆ ਕਹਿੰਦਾ ਹੈ ਕਿ ਪਾਕਿਸਤਾਨ ਤੁਸੀਂ ਜਾਓਗੇ ਤਾਂ ਇਦਾਂ ਹੋਏਗਾ, ਉੱਦਾਂ ਹੋਏਗਾ। ਤੁਸੀਂ ਅੱਜ 6 ਦਿਨ ਹੋ ਗਏ ਨੇ, ਤੁਹਾਡੇ 3 ਦਿਨ ਤੁਹਾਡੇ ਬਾਕੀ ਨੇ, ਤੀਸਰੇ ਦਿਨ ਤੁਸੀਂ ਬਲਕਿ ਵਾਪਸ ਚਲੇ ਜਾਣਾ ਹੈ। ਤੇ ਉਹ ਤੁਸੀਂ ਕੀ ਕਹੋਗੇ ਕਿ ਮੈਂ ਇਹ ਕਹਿੰਦਾ ਆ ਕਿ ਸਾਨੂੰ, ਮੇਰੇ ਵੀ ਮਨ 'ਚ ਸੀਗਾ, ਆਮ ਕਰਕੇ ਗੱਲ ਕਹੀ ਜਾਂਦੀ ਆ ਕਿ ਜਿਹੜਾ ਬੰਦਾ ਪਾਕਿਸਤਾਨ ਟਰੈਵਲ ਕਰ ਲੈਂਦਾ ਉਹਨੂੰ ਫੋਰਨ ਕੰਟਰੀ ਦੇ ਵਿੱਚ ਜਾਣ ਲੱਗਿਆਂ ਕੋਈ ਪ੍ਰੋਬਲਮਾਂ ਆਉਂਦੀਆਂ। ਤੇ ਮੈਂ ਇਹ ਦੇਖਿਆ ਸੀ ਕਿ ਅਸੀਂ ਆਪਣੇ ਪੁਰਖਿਆਂ ਦੀ ਧਰਤੀ ਤੇ ਜਾਣਾ ਆ। ਅਸੀਂ 2007 ਤੋਂ ਕੈਨੇਡਾ, ਅਮਰੀਕਾ, ਇੰਗਲੈਂਡ ਚੱਕਰ ਲਾ ਲਿਆ। ਬਾਈ ਚਾਂਸ ਜੇ ਇਹੋ ਜਿਹੀ ਵੀ ਕੋਈ ਗੱਲ ਹੋਊਗੀ ਤੇ ਨਾ ਜਾਵਾਂਗੇ, ਕੋਈ ਗੱਲ ਨਹੀਂ। ਸਾਡੇ ਇੱਕ ਹੋਰ ਦੇਸ਼ ਦੇ ਵਿੱਚ ਵਾਧਾ ਹੋਇਆ, ਅਸੀਂ ਆਪਣੇ ਪੁਰਖਿਆਂ ਦੀ ਧਰਤੀ ਤੇ ਨਮਸਤਕ ਹੋਏ। ਇੱਥੋਂ ਦੇ ਗੁਰਦੁਆਰਾ ਸਾਹਿਬ ਦੇਖੇ, ਨਨਕਾਣਾ ਸਾਹਿਬ ਦੇਖਿਆ, ਪੰਜਾ ਸਾਹਿਬ ਦੇਖਿਆ, ਕਰਤਾਰਪੁਰ ਦੇਖਿਆ। ਕਰਤਾਰਪੁਰ ਅਸੀਂ ਉੱਧਰੋਂ ਤਾਂ ਨਹੀਂ ਆ ਸਕੇ, ਕੁਛ ਮਜਬੂਰੀਆਂ ਸੀ, ਉਦੋਂ ਘਰ ਦੀਆਂ ਨਹੀਂ ਆ ਸਕੇ। ਤੇ ਇਸ ਕਰਕੇ ਅਸੀਂ ਇਹ ਕਹਿੰਦੇ ਕਿ ਜਦੋਂ ਅਸੀਂ ਹੁਣ ਉੱਧਰੋਂ ਕਰਤਾਰਪੁਰ ਵੇਖਣ ਆਵਾਂਗੇ ਨਾ, ਤੇ ਅਸੀਂ ਨਾਲ ਆਇਆਂ ਨੂੰ ਕਵਾਂਗੇ ਕਿ ਅਸੀਂ ਇੱਧਰ ਦੀ ਆ ਕੇ ਪਾਕਿਸਤਾਨ ਦੀ ਸਾਈਡ ਤੋਂ ਇੱਥੇ ਇੱਕ ਨਾਈਟ ਸਟੇ ਵੀ ਕਰਕੇ ਗਏ ਹਾਂ, ਅਸੀਂ ਇੱਧਰਲੇ ਨੂੰ ਬਿਹਤਰ ਜਾਣਦੇ ਹਾਂ। ਅਸੀਂ ਉਹਨਾਂ ਨੂੰ ਦੱਸਾਂਗੇ ਕਿ ਇੱਧਰ ਪਾਕਿਸਤਾਨ ਇਸ ਤਰ੍ਹਾਂ ਦਾ ਆ। ਕਿ ਚੱਕ ਨੰਬਰ 37 ਸੀ ਸਾਡਾ। ਤੇ ਪੂਰਾ ਤਾਂ ਨਹੀਂ ਮੈਂ ਦੱਸ ਪਾਊਂਗਾ, ਪਰ ਮੈਂ ਦੂਜੀ ਵਾਰੀ ਕੋਸ਼ਿਸ਼ ਇਹ ਕਰੂੰਗਾ। ਇੱਧਰ ਵੀ ਰਿਕੁਐਸਟ ਕਰਾਂਗੇ ਸਰਕਾਰ ਨੂੰ ਕਿ ਜਿਹੜਾ ਸਾਡਾ ਪੁਰਖਿਆਂ ਦਾ ਪਿੰਡ ਹੋਇਆ ਉੱਥੇ ਵੀ ਦਰਸ਼ਨ ਕਰਕੇ ਆਵਾਂਗੇ, ਜੇ ਕਿਤੇ ਮਨਜ਼ੂਰੀ ਮਿਲ ਗਈ ਤਾਂ ਜੀ। ਤੁਸੀਂ ਦੱਸਿਆ ਕਿ ਤੁਸੀਂ ਪੱਤਰਕਾਰ ਵੀ ਹੋ? ਹਾਂ, ਮੈਂ ਸਾਡੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਸਾਡਾ ਪਹਿਰੇਦਾਰ ਨਿਊਜ਼ਪੇਪਰ ਆ ਜਿਹੜਾ ਸਿੱਖੀ ਨੂੰ ਸਮਰਪਿਤ ਆ, ਤੇ ਮੈਂ ਉਹਦੇ ਵਿੱਚ ਕੰਮ ਕਰਦਾ। ਬੜਾ ਸਤਿਕਾਰ ਦਿੰਦੇ ਆ, ਮੇਰਾ ਡਾਇਰੈਕਟਰ ਦਾ ਅਹੁਦਾ ਹੈ ਜੀ ਉਹਦੇ ਵਿੱਚ। ਤੇ ਮੈਂ ਜਿੰਨਾ ਕੁ ਹੋ ਸਕਦਾ ਕੰਮ ਕਰਦਾ। ਤੁਹਾਡੇ ਵਰਗੇ ਸੱਜਣਾਂ ਨੂੰ ਇੱਥੇ ਮਿਲ ਕੇ ਜਾਣਕਾਰੀਆਂ ਹਾਸਲ ਕਰ ਲਈਦੀਆਂ, ਤੇ ਬਹੁਤ ਵਧੀਆ ਲੱਗਾ। ਜਿੰਨੇ ਕੁ ਪੱਤਰਕਾਰ ਭਾਈਚਾਰਾ ਇੱਥੇ ਮਿਲਿਆ ਤੇ ਬਹੁਤ ਵਧੀਆ ਮਿਲਿਆ, ਪ੍ਰਬੰਧ ਬੜੇ ਵਧੀਆ ਆ। ਔਰ ਮੈਂ ਇਹ ਕਹਿਣਾ ਚਾਹੂੰਗਾ, ਸਾਡਾ ਪਹਿਰੇਦਾਰ ਅਖਬਾਰ ਵੀ ਇੱਕ ਜਿਹੜਾ ਹੈ ਸਮਾਜ ਸੇਵਾ, ਬੜੀ ਵੱਡੀ ਸਮਾਜ ਸੇਵਾ ਕਰ ਰਿਹਾ ਸਿੱਖ ਕੌਮ ਦੀ। ਸੁਰਿੰਦਰ ਕੋਸ਼ਰ ਜੀ ਮੇਰੇ ਅਕਸਰ ਆਰਟੀਕਲਸ ਜਿਹੜੇ ਨੇ ਉਹ ਲਾਉਂਦੇ ਨੇ ਆਪਣਾ ਅਜੀਤ ਦੇ ਵਿੱਚ, ਅਜੀਤ ਸਮਾਚਾਰ ਦੇ ਵਿੱਚ, ਔਰ ਅਜੀਤ ਨਿਊਜ਼ ਦੇ ਵਿੱਚ। ਹਾਂਜੀ, ਸੁਰਿੰਦਰ ਕੋਸ਼ੜ ਬਾਰੇ ਮੈਂ ਦੱਸ ਦੇਵਾਂ ਕਿ ਸਾਡੇ ਸੰਤ ਬਾਬਾ ਪ੍ਰਦੀਪ ਸਿੰਘ ਜੀ ਬੱਧਨੀ ਕਲਾਂ ਵਾਲੇ, ਗਊਸ਼ਾਲਾ ਆ ਉਹਨਾਂ ਦੀਆਂ ਬਹੁਤ ਜ਼ਿਆਦੀਆਂ। ਪਹਿਲਾਂ ਸਵਾਮੀ ਬੋਰੇ ਵਾਲੇ ਸੀ ਮਹਾਂਪੁਰਸ਼ ਮਹੇਸ਼ ਮੁਨੀ ਜੀ। ਤੇ ਸੁਰਿੰਦਰ ਕੋਸ਼ੜ ਨੇ ਇੱਕ ਬੜੀ ਵੱਡੀ ਮਿਹਨਤ ਕੀਤੀ ਆ ਕਿ ਇੱਧਰੋਂ 300 ਗੁਰਧਾਮਾਂ ਦੀਆਂ ਯਾਦਗਾਰਾਂ ਦੀ ਇੱਕ ਉਹਨੇ ਬੁੱਕ ਲਿਖੀ ਹੋਈ ਆ, ਜਿਹਦਾ ਕਰਕੇ ਬੱਧਨੀ ਵਾਲੇ ਮਹਾਂਪੁਰਸ਼ਾਂ ਨੇ ਉਹਨਾਂ ਨੂੰ ਐਤਕੀ ਸੰਤ ਮਹੇਸ਼ ਮੁਨੀ ਜੀ ਅਵਾਰਡ ਦਿੱਤਾ, ਜਿਹਦੇ ਵਿੱਚ ਤਕਰੀਬਨ 1.25 ਲੱਖ ਰੁਪਈਆ ਤੇ ਸਨਮਾਨ ਚਿੰਨ੍ਹ ਹੁੰਦੇ ਆ। ਉਹਨਾਂ ਦਾ ਬੜਾ ਸਤਿਕਾਰ ਕੀਤਾ, ਸਿੱਖ ਕੌਮ ਦੀ ਬੜੀ ਵੱਡੀ ਸੇਵਾ ਕੀਤੀ ਉਹਨੇ। ਕਿਉਂਕਿ ਇੱਧਰਲੇ ਪਾਸੇ ਉਹਨਾਂ ਨੇ ਜਾਣਕਾਰੀ ਇਕੱਠੀ ਕਰਨ ਲਈ, ਮੇਰਾ ਖਿਆਲ ਦੱਸਦੇ ਸੀ ਕਿ 20 ਸਾਲ ਲੱਗ ਗਏ ਉਹਨਾਂ ਨੂੰ ਇਕੱਠਾ ਕਰਨ 'ਚ। ਬੜੀ ਵੱਡੀ ਬੁੱਕ ਆ, ਮੇਰੇ ਕੋਲ ਵੀ ਆ, ਮੈਂ ਕੁਛ ਪੜ੍ਹੀ ਆ। ਸਾਰੀ ਪੜ੍ਹ ਕੇ ਫਿਰ ਆਪਾਂ ਇਹ ਤਜਰਬੇ ਫਿਰ ਸਾਂਝੇ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ।